ਤੇ ਅਗਲੀ ਖਬਰ ਵੀ ਸਰਕਾਰ ਦੇ ਮੰਤਰੀ ਦੇ ਨਾਲ ਹੀ ਜਾ ਜੁੜਦੀ ਹੈ। ਸ਼ਰਮਾ ਜੀ, ਗੱਲ ਕਰੀਏ ਕਟਾਰੂ ਚੱਕ ਦੀ। ਕਹਿੰਦੇ ਮੁੰਡਾ ਬਿਆਨੋਂ ਮੁੱਕਰ ਗਿਆ, ਜਾਂ ਕਹਿ ਲਓ ਕਿ ਕਾਰਵਾਈ ਹੁਣ ਕਰਨ ਦੇ ਲਈ ਤਿਆਰ ਨਹੀਂ ਹੈ, ਜਿਹਦੇ ਬਾਰੇ ਵੀਡੀਓ ਆਈ ਸੀ। ਤੇ ਹੁਣ ਲੰਗਾਹ ਵਾਂਗੂ ਕਿ ਕਟਾਰੂ ਚੱਕ ਵੀ ਹੋ ਗਿਆ ਬਰੀ। ਲੰਗਾਹ ਨੇ ਤਾਂ ਆਪਣੇ ਆਪ ਨੂੰ ਆਪੇ ਬਰੀ ਕਰ ਲਿਆ ਸੀ ਜੀ। ਲੰਗਾਹ ਕਹਿੰਦਾ ਜੀ ਇਹ ਤਾਂ ਸਾਡਾ ਸਹਿਮਤੀ ਵਾਲਾ ਮਾਮਲਾ ਸੀਗਾ ਜੀ। ਹੂੰ ਬਾਅਦ ਚੋਂ ਮੈਨੂੰ ਧਮਕਾਉਣ ਲੱਗ ਗਈ ਜੀ, ਮੇਰੇ ਤੋਂ ਆਹ ਭਾਲਦੀ ਸੀ, ਮੇਰੇ ਤੋਂ ਉਹ ਭਾਲਦੀ ਸੀ, ਇਸ ਲਈ ਇਹਨੂੰ ਐ ਨਹੀਂ ਦੇਖਣਾ ਚਾਹੀਦਾ। ਉਸੇ ਤਰ੍ਹਾਂ ਹੁਣ ਕਟਾਰੂ ਚੱਕ ਵਾਲੇ ਮਾਮਲੇ 'ਚ ਚਾਹੇ ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰੇ ਦੇ ਹਵਾਲੇ ਨਾਲ ਨੋਟਿਸ ਤੇ ਨੋਟਿਸ ਹੋਵੇ, ਚਾਹੇ ਰਾਜਪਾਲ ਦੀਆਂ ਹਦਾਇਤਾਂ ਹੋਣ, ਤੇ ਚਾਹੇ ਆ ਮੁੰਡੇ ਨੂੰ ਮਤਲਬ ਦਿੱਲੀ ਤੱਕ ਲਿਜਾ ਕੇ ਪੇਸ਼ ਕਰਨ ਦੀਆਂ ਗੱਲਾਂ ਹੋਣ। ਤੇ ਉਹ ਤੋਂ ਬਾਅਦ ਜੀ ਕਹਿੰਦੇ ਕਿ ਬਾਰ-ਬਾਰ ਲਿਖਣ ਤੇ ਜੀ ਸਿੱਟ ਨੂੰ ਕਿਹਾ ਕਿ ਤੁਸੀਂ ਸਾਨੂੰ ਰਿਪੋਰਟ ਬਣਾ ਕੇ ਭੇਜੋ। ਸਿੱਟ ਕਹਿੰਦੀ ਕਿਹੜੀ ਰਿਪੋਰਟ? ਮੁੰਡੇ ਨੇ ਸਾਨੂੰ ਪਹਿਲਾਂ ਲਿਖ ਕੇ ਦਿੱਤਾ ਕਿ ਮੈਂ ਕੋਈ ਕਾਰਵਾਈ ਨਹੀਂ ਕਰਾਉਣੀ। ਫਿਰ ਉਹਨੇ ਬਿਆਨ ਭੇਜਤੇ, ਫਿਰ ਅਸੀਂ ਜਦ ਬੁਲਾਇਆ ਤਾਂ ਅਸੀਂ ਵੀਡੀਓ ਬਣਵਾ ਲਈ। ਵੀਡੀਓ ਦੇ ਵਿੱਚ ਵੀ ਉਹਨੇ ਕਹਿਤਾ ਮੈਂ ਕੋਈ ਕਾਰਵਾਈ ਨਹੀਂ ਕਰਨੀ। ਕਹਿੰਦੇ ਅਸੀਂ ਸਾਰਾ ਕੁਝ ਪਲੰਦਾ ਭੇਜਤਾ। ਕਿਹਾ ਚੁੱਕੋ ਜੀ ਉਹ ਮੁੰਡਾ ਹੀ ਸਹਿਮਤ ਆ, ਤਾਂ ਕਾਹਦੀ ਕਾਰਵਾਈ? ਕੁਝ ਗਲਤ ਨਹੀਂ ਹੋਇਆ ਜੀ ਕਹਿੰਦੇ ਤਾਂ ਜੀ। ਤੇ ਕਹਿੰਦੇ ਜੀ ਅਸੀਂ ਸਕੂਲ ਤੋਂ ਕਾਗਜ਼ ਪੱਤਰ ਜੇ ਵੀ ਕਢਾ ਲਏ, ਮੁੰਡਾ 9ਵੀਂ 10ਵੀਂ ਚੋਂ ਹਟਿਆ ਵਾ, ਇਸ ਲਈ ਉਹ ਨਾਬਾਲਗ ਵੀ ਨਹੀਂ ਸੀਗਾ ਜਦ ਦਾ ਇਹ ਮਾਮਲਾ ਹੈ, ਬਾਲਗ ਉਮਰ ਸੀ ਤੇ ਸਹਿਮਤੀ ਨਾਲ ਹੋ ਗਿਆ। ਫਿਰ ਕੀ ਹੋ ਗਿਆ ਜੀ? ਤੇ ਇਸ ਲਈ ਇਹ ਉਵੇਂ ਹੀ ਹੈ ਜਿਵੇਂ ਮਤਲਬ ਕਿ ਲੰਗਾਹ ਕਹਿੰਦਾ ਸੀ ਕਿ ਸਾਡੀ ਸਹਿਮਤੀ ਸੀ ਜੀ, ਬਾਅਦ ਚੋਂ ਸਾਡਾ ਤਾਂ ਮਸਲਾ ਹੋਰ ਬਣਿਆ, ਤਾਂ ਖਿਲਾਰਾ ਪਿਆ। ਉਸੇ ਤਰ੍ਹਾਂ ਹੋ ਸਕਦਾ ਹੁਣ ਇਸ ਮਸਲੇ ਤੇ ਵੀ ਐਂ ਹੋਵੇ ਕਿ ਬਾਅਦ ਚੋਂ ਮਸਲਾ ਵਿਗੜਿਆ ਹੋਵੇ, ਸਹਿਮਤੀ ਹੈ ਜੀ ਅਗਲੇ ਕਹਿੰਦੇ, ਇਸ ਲਈ ਕਲੀਨ ਚਿੱਟ ਤਾਂ ਆਪਣੇ ਆਪ ਹੀ ਮਿਲ ਗਈਆਂ ਜੀ। ਜੀ ਪ੍ਰਵੀਨ ਜੀ, ਇਹ ਕਲੀਨ ਚਿੱਟ ਤੁਹਾਨੂੰ ਥਾਣੇ ਕਚਹਿਰੀ ਚੋਂ ਤਾਂ ਮਿਲ ਸਕਦੀ ਹੈ ਜੀ, ਪਰ ਸਮਾਜ ਚੋਂ ਨਹੀਂ ਮਿਲ ਸਕਦੀ। ਬਿਲਕੁਲ। ਕੀ ਇਹ ਸਮਾਜਿਕ ਤੌਰ ਤੇ ਸਹੀ ਸੀ? ਚਾਹੇ ਉਹ ਲੰਗਾਹ ਦੇ ਕਾਰੇ ਹੋਣ, ਚਾਹੇ ਉਹ ਇੱਕ ਮੰਤਰੀ ਕਟਾਰੂ ਚੱਕ ਦੇ ਮਾਮਲੇ 'ਚ। ਲੰਗਾਹ ਵਾਲੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਹੈ। ਅੱਛਾ, ਉਹ ਮੈਂਬਰ ਸੀ ਸ਼੍ਰੋਮਣੀ ਕਮੇਟੀ ਦਾ, ਸੁੱਚਾ ਸਿੰਘ ਲੰਗਾਹ। ਤੇ ਉਸ ਦੌਰਾਨ ਉਹ ਇੱਕ ਅੰਮ੍ਰਿਤਧਾਰੀ ਸਿੰਘ ਸੀ। ਤੇ ਜੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵਜੋਂ ਵਿਚਰਦੇ ਹੋ ਤਾਂ ਤੁਸੀਂ ਕੌਮ ਦੇ ਆਪਣੇ ਆਪ ਨੂੰ ਆਗੂ ਮੰਨਦੇ ਹੋ। ਸਹੀ ਗੱਲ, ਬਿਲਕੁਲ ਹੈ ਨਾ। ਮਾਝੇ ਦਾ ਜਰਨੈਲ ਕਹਾਉਂਦਾ ਸੀ ਕਿ ਇਹੋ ਜਿਹੇ ਕਿਰਦਾਰ ਹੋਣੇ ਚਾਹੀਦੇ ਨੇ ਫਿਰ ਇਹਨਾਂ ਲੋਕਾਂ ਦੇ। ਤੇ ਤੁਸੀਂ ਫਿਰ ਕਲੀਨ ਚਿੱਟਾਂ ਵੀ ਹਾਸਲ ਕਰੋਗੇ। ਹਾਂ, ਤੇ ਤੁਸੀਂ ਕੋਸ਼ਿਸ਼ਾਂ ਵੀ ਕੀਤੀਆਂ ਕਿ ਬਾਰ-ਬਾਰ ਸਾਨੂੰ ਅਕਾਲ ਤਖਤ ਤੋਂ ਵੀ ਬਰੀ ਮਿਲ ਜਾਵੇ, ਸਾਨੂੰ ਉੱਥੋਂ ਵੀ ਮਾਫੀ ਮਿਲ ਜਾਵੇ, ਸਾਨੂੰ ਉੱਥੋਂ ਵੀ ਤਨਖਾਹ ਲਵਾ ਦਿਓ। ਤੁਸੀਂ ਉਹਦੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ। ਤੇ ਅਕਾਲੀ ਦਲ ਨੇ ਵੀ ਵਿੱਚ ਇੱਕ ਵਾਰ ਕੋਸ਼ਿਸ਼ ਕੀਤੀ ਕਿ ਲੈ ਇਹਨੂੰ ਨੇੜੇ ਲਾ ਲਈਏ, ਕਿ ਇਹ ਕਿਰਦਾਰ ਹੋਣਾ ਚਾਹੀਦਾ ਲੀਡਰਾਂ ਦਾ, ਚਾਹੇ ਉਹ ਧਾਰਮਿਕ ਲੀਡਰ ਨੇ ਚਾਹੇ ਸਮਾਜਿਕ ਲੀਡਰ ਨੇ। ਉਸੇ ਤਰ੍ਹਾਂ ਕਟਾਰੂ ਚੱਕ ਦੇ ਮਾਮਲੇ 'ਚ ਉਹ ਮੰਤਰੀ ਆ, ਇੱਕ ਪੰਜਾਬ ਦਾ ਨਾਮੀ ਚਿਹਰਿਆਂ ਚੋਂ ਇੱਕ ਹੈ, ਗਿਣਤੀ ਦੇ 20 ਬੰਦਿਆਂ ਚੋਂ ਹੈ, ਪਹਿਲੇ 20 ਬੰਦਿਆਂ ਚੋਂ। ਬਿਲਕੁਲ ਸਹੀ ਹੈ। ਤੇ ਉਹ ਬੰਦੇ ਦਾ ਜੇ ਇਹ ਕਿਰਦਾਰ ਆ ਔਰ ਸਰਕਾਰ ਉਹਨੂੰ ਮਾਨਤਾ ਦਿੰਦੀ ਆ ਕਿ ਕੋਈ ਨਾ ਜੀ ਮੁੰਡਾ ਤਾਂ ਸਹਿਮਤ ਹੀ ਸੀ, ਫਿਰ ਕੀ ਹੋ ਗਿਆ? ਇਹਦਾ ਮਤਲਬ ਸਰਕਾਰ ਕਹਿੰਦੀ ਹੈ ਕਿ ਇਹ ਚੀਜ਼ਾਂ ਨੂੰ ਅਸੀਂ ਮਾਨਤਾ ਦੇਤੀ। ਇਹੋ ਜਿਹੇ ਹੋਣਗੇ ਸਾਡੇ ਮੰਤਰੀ, ਇਹੋ ਜਿਹੇ ਹੋਣ ਸਾਡੇ ਆਦਰਸ਼ਵਾਦੀ ਲੋਕ, ਇਹੋ ਜਿਹੇ ਹੋਣਗੇ ਚਿਹਰੇ ਪੰਜਾਬ ਦੇ। ਸੋ ਇਹ ਸਮਾਜਿਕ ਤੌਰ ਤੇ ਕਲੀਨ ਚਿੱਟ ਨਹੀਂ ਮਿਲ ਸਕਦੀ। ਇਹ ਸਾਡਾ ਇਖਲਾਕੀ ਤੌਰ ਤੇ ਚਿਹਰਾ ਨਹੀਂ ਹੋਣਾ ਚਾਹੀਦਾ, ਇਹ ਸਾਡਾ ਸਮਾਜਿਕ ਚਿਹਰਾ ਨਹੀਂ ਹੋਣਾ ਚਾਹੀਦਾ, ਇਹ ਸਾਡਾ ਧਾਰਮਿਕ ਔਰ ਰਾਜਨੀਤਿਕ ਚਿਹਰਾ ਨਹੀਂ ਹੋਣਾ ਚਾਹੀਦਾ। ਅਜਿਹੇ ਚਿਹਰਿਆਂ ਦੀ, ਅਜਿਹੀ ਅਗਵਾਈ ਕਰਨ ਵਾਲੇ ਲੋਕਾਂ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਇੱਕ ਉਦਾਹਰਨ ਪੇਸ਼ ਕਰਦੀ, ਘੱਟੋ ਘੱਟ ਲੰਗਾਹ ਵਾਲੇ ਮਾਮਲੇ 'ਚ ਅਕਾਲ ਤਖਤ ਸਾਹਿਬ ਦੇ ਔਰ ਹੋਰ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਇੱਕ ਲੀਕ ਤਾਂ ਖਿੱਚੀ ਨਾ ਇੱਕ ਵਾਰ, ਕਿ ਅਸੀਂ ਇਹਨੂੰ ਛੇਕਦੇ ਹਾਂ ਭਾਈ, ਇਹਨੂੰ ਬਾਹਰ ਕਰਦੇ ਹਾਂ। ਚਾਹੇ ਅਕਾਲੀ ਦਲ ਨੂੰ ਲੱਗਿਆ ਕਿ ਸਾਨੂੰ ਰਾਜਨੀਤਿਕ ਨੁਕਸਾਨ ਹੁੰਦਾ, ਪਰ ਘੱਟੋ ਘੱਟ ਕਿਸੇ ਹੱਦ ਤੇ ਆ ਕੇ ਲੀਕ ਤਾਂ ਖਿੱਚੀ, ਚਾਹੇ ਉਹਦੇ ਵਿੱਚ ਵੀ ਰਾਜਨੀਤੀ ਸ਼ਾਮਲ ਹੈ। ਪਰ ਇੱਥੇ ਲੀਕ ਵੀ ਨਹੀਂ ਖਿੱਚ ਸਕੀ ਸਰਕਾਰ। ਇੱਕ ਵਾਰ ਕੱਢ ਕੇ ਬਾਹਰ ਤਾਂ ਕਰਦੀ, ਉਹਨੂੰ ਪਤਾ ਤਾਂ ਲੱਗਦਾ ਕਿ ਮੈਂ ਸਮਾਜ ਦੇ ਉਲਟ, ਆਪਣੇ ਸੱਭਿਆਚਾਰ ਦੇ ਉਲਟ, ਆਪਣੀਆਂ ਕਦਰਾਂ ਕੀਮਤਾਂ ਦੇ ਉਲਟ ਕੁਝ ਕਾਰਾ ਕੀਤਾ। ਜੀ ਜੀ ਬਿਲਕੁਲ। ਸੋ ਮਿਲ ਜਾਣਗੀਆਂ ਕਲੀਨ ਚਿੱਟਾਂ ਅਦਾਲਤਾਂ ਚੋਂ, ਮਿਲ ਜਾਣਗੀਆਂ ਕਲੀਨ ਚਿੱਟਾਂ ਥਾਣਿਆਂ ਚੋਂ, ਮਿਲ ਜਾਣਗੀਆਂ ਕਲੀਨ ਚਿੱਟਾਂ ਸੀਟਾਂ ਤੋਂ, ਪਰ ਸਮਾਜਿਕ ਤੌਰ ਤੇ ਇਹਨਾਂ ਨੂੰ ਕਲੀਨ ਚਿੱਟ ਨਾ ਲੰਗਾਹ ਨੂੰ ਮਿਲੇ, ਨਾ ਇਹਨੂੰ ਮਿਲੇ ਕਟਾਰੂ ਚੱਕ ਨੂੰ। ਬਿਲਕੁਲ ਜੀ। ਕਹਿੰਦੇ ਸਿਆਸਤ ਦੇ ਵਿੱਚੋਂ ਜਿਹੜੀ ਨੈਤਿਕਤਾ ਦੇ ਜਿਹੜਾ ਮੁਰਾਲ ਆ, ਬੜੀ ਤੇਜ਼ੀ ਦੇ ਨਾਲ ਥੱਲੇ ਨੂੰ ਡਿੱਗਦਾ ਜਾ ਰਿਹਾ। ਔਰ ਸਰਕਾਰ ਦੇਖੋ, ਪਹਿਲਾਂ ਜ਼ੋਰ ਬਥੇਰਾ ਲਾਇਆ ਸਿੰਗਲੇਵਾਰੀ ਕਿ ਅਸੀਂ ਬਈ ਬੜਾ ਮੰਤਰੀ ਚੱਕ ਲਿਆ, ਅਗਲਾ ਉਹ ਫਿਰਦਾ ਨਾਲੇ ਕਹਿੰਦਾ ਫਿਰਦਾ ਮੈਂ ਤਾਂ ਕੁਛ ਕੀਤਾ ਹੀ ਨਹੀਂ। ਫੌਜਾ ਸਿੰਘ ਸਰਾਰੀ ਨੂੰ ਬਚਾਉਣ ਦੇ ਲਈ ਬੜਾ ਜ਼ੋਰ ਲਾਇਆ, ਅਮਿਤ ਰਤਨ ਨੂੰ ਬਚਾਉਣ ਦੇ ਲਈ ਬੜਾ ਜ਼ੋਰ ਲਾਇਆ। ਇਸ ਤੋਂ ਇਲਾਵਾ ਜਿਹੜੇ ਐਵੇਂ ਝਟਕਾਤੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਨਿੱਜਰ ਸਾਹਿਬ ਨੇ, ਉਹਨਾਂ ਦਾ ਨਾਮ ਆਉਂਦਾ। ਮਾਣੂਕੇ ਦੇ ਮਾਮਲੇ ਤੇ ਜੇ ਕੁਝ ਬੋਲਦੀ ਹੋਈ ਨਹੀਂ ਸਰਕਾਰ। ਹਾਂਜੀ ਬਿਲਕੁਲ। ਉਦੋਂ ਵੀ ਆਪਾਂ ਖਬਰ ਕੀਤੀ ਸੀ ਨਾ ਕਿ ਕਟਾਰੂ ਚੱਕ ਤੇ ਕਾਰਵਾਈ ਹੋਊਗੀ ਜਾਂ ਨਿੱਜਰ ਤੇ, ਪਰ ਉਹਨਾਂ ਨੂੰ ਹਮਦਰਦੀ ਮਹਿੰਗੀ ਪੈ ਗਈ। ਦੇਖ ਲਓ ਜੀ ਜੀ।